ਹੁਣ ਭਾਈ ਅੰਮ੍ਰਿਤਪਾਲ ਸਿੰਘ ਹੀ ਵਾਸ ਟੂ ਯੰਗ 28 29 30 ਸਾਲ ਦਾ ਜਦੋਂ ਏਜੰਸੀਆਂ ਕਿਸੇ ਦੇ ਨਾਲ ਲੱਗ ਗਈਆਂ ਹੁੰਦੀਆਂ ਨੇ ਉਹਨਾਂ ਦੀ ਖੇਡ ਹੋਰ ਹੁੰਦੀ ਹੈ। ਉਸ ਵਾਇਲੈਂਸ ਦਾ ਜਿਹੜਾ ਸਹਾਰਾ ਬਣਾ ਕੇ ਇੱਕ ਬਿਗ ਚੇਜ਼ ਦੇ ਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਉਹ ਚੱਕਿਆ। ਉਹ 2200 ਕਿਲੋਮੀਟਰ ਦੂਰ ਡਿਬਰੂਗੜ੍ਹ ਅਸਾਮ ਨਵਾਂ ਕਾਲਾ ਪਾਣੀ ਜਿਹੜਾ ਇਹਨਾਂ ਨੇ ਲੱਭ ਲਿਆ ਉੱਥੇ ਰੱਖ ਦਿੱਤਾ। ਬਹੁਤੇ ਤਾਂ ਇਹ ਸਮਝਦੇ ਸੀਗੇ ਜੀ ਇਹ ਜਿਵੇਂ ਆਟੋਮੈਟਿਕ ਹੁੰਦਾ ਜਿਹੜਾ ਇਲੈਕਟ ਹੋ ਜਾਏ ਉਹ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਜਿਹੜਾ ਉਹ ਜਿਹੜੇ ਅੰਦਰੋਂ ਆਉਂਦੇ ਨੇ ਉਹ ਕੋਈ ਨਾ ਕੋਈ ਗੇਮ ਹੋਏ ਤਾਂ ਹੀ ਆਉਂਦੇ ਉਹਨਾਂ ਨੂੰ ਨਿਕਲਣ ਦਿੰਦੇ ਨੇ। ਅਦਰਵਾਈਜ਼ ਤੇ ਜਾਂ ਲੋਕਾਂ ਦਾ ਰੋਹ ਇੰਨਾ ਕੁ ਹੋਏ ਕਿ ਭਾਈ ਉਹਨੂੰ ਤੁਸੀਂ ਅੰਦਰ ਰੱਖ ਹੀ ਨਹੀਂ ਸਕਦੇ। ਉਹ ਵੀ ਡਿਵੈਲਪ ਨਹੀਂ। ਉਹ ਤਾਂ ਸਾਡਾ ਜਿਹੜਾ ਕੋਈ ਅੱਖੋਂ ਦੂਰ ਹੁੰਦਾ ਅਸੀਂ ਉਹਨੂੰ ਬੀਜੇਪੀ ਦਾ ਏਜੰਟ ਬਣਾ ਦਿੰਦੇ ਹਾਂ, ਕਾਂਗਰਸੀ ਬਣਾ ਦਿੰਦੇ ਹਾਂ। ਦੂਜਾ ਲਾਸਟ ਜਿਹੜੀ ਹੈ ਅਪੀਲ ਪੈਰੋਲ ਦੀ ਪਾਈ ਹੋਈ ਸੀਗੀ ਕਿ ਭਾਈ ਤੁਸੀਂ ਪਾਰਲੀਮੈਂਟਰੀ ਸੈਸ਼ਨ ਦੇ ਲਈ ਕਰੋ। ਸੁਪਰੀਮ ਕੋਰਟ ਨੇ ਕਿਹਾ ਕਿ ਜੀ ਹਾਈ ਕੋਰਟ 'ਚ ਜਾਓ, ਕਿ ਹਾਈ ਕੋਰਟ ਨੇ ਕਿਹਾ ਜੀ ਕਿ ਸਾਡੇ ਕੋਲ ਜੁਡੀਸ਼ੀਅਲ ਪਾਵਰ ਹੀ ਨਹੀਂ ਹੈ। ਜੇ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਔਰ ਉਹਨਾਂ ਦੇ ਉੱਤੇ NSA ਲਾਇਆ ਹੋਇਆ ਤੇ ਅਸੀਂ ਜਿਹੜਾ ਉਸ ਦੀ ਕੋਈ ਜੁਡੀਸ਼ੀਅਲ ਰਿਵਿਊ ਹੀ ਨਹੀਂ ਕਰ ਸਕਦੇ। ਰਿਲੀਜ਼ ਤਾਂ ਦੂਰ ਦੀ ਗੱਲ ਪੰਜਾਬ ਦੀ ਜੇਲ੍ਹ 'ਚ ਵੀ ਨਹੀਂ ਆਉਣ ਦੇ ਰਹੇ। ਉਹ ਵੀ ਸਟੇਟ ਕਹਿ ਰਹੀ ਵੀ ਉਹ ਬਹੁਤ ਖਤਰਾ ਹੋ ਜਾਣਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਲਗਭਗ 3 ਸਾਲ ਤੋਂ ਜ਼ਿਆਦਾ ਕੈਦ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੋਈ ਵੀ ਰਾਹਤ ਦੇਣ ਤੋਂ ਨਾ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਆਪਣੇ ਹਰਪ੍ਰੀਤ ਸਿੰਘ ਨੇ ਟੋਰਾਂਟੋ ਕਾਫੀ ਸੁਲਝੇ ਹੋਏ ਸੱਜਣ, ਖੁਦ ਵੀ ਉਹ ਰੇਡੀਓ TV ਸ਼ੋਅ ਰਨ ਕਰਦੇ ਰਹੇ। ਇੱਕ ਵਾਰ ਉਹਨਾਂ ਨੇ ਗੱਲ ਕਹੀ, ਕਹਿੰਦੇ ਕਿ ਵੀ ਮੇਰਾ ਪਾਰਲੀਮੈਂਟਰੀ ਇੰਡੀਅਨ ਸਿਸਟਮ ਤੋਂ ਜਿਹੜਾ ਵਿਸ਼ਵਾਸ ਹੈ ਉਹ ਹਮੇਸ਼ਾ ਹੀ ਉੱਠਿਆ ਰਿਹਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ 20ਵੀਂ ਸਦੀ 'ਚ ਸਰ ਕਪੂਰ ਸਿੰਘ ਤੋਂ ਸਿਆਣਾ ਬੰਦਾ ਤਾਂ ਅਸੀਂ ਪੈਦਾ ਨਹੀਂ ਕੀਤਾ। ਫਿਰ ਉਹ ਪਾਰਲੀਮੈਂਟ 'ਚ ਵੀ ਪਹੁੰਚ ਗਿਆ। 1962 'ਚ 5 ਸਾਲ MP ਰਹੇ। ਪਾਰਲੀਮੈਂਟ 'ਚ ਉਹਨਾਂ ਨੇ ਖਲੋ ਕੇ ਤਕਰੀਰਾਂ ਵੀ ਕੀਤੀਆਂ। ਪਰ ਇਨ ਦਾ ਐਂਡ ਆਫ ਦਾ ਡੇ ਰਿਜ਼ਲਟ ਕੀ ਨਿਕਲਿਆ? ਕਿਉਂਕਿ ਜਦੋਂ ਫੈਸਲੇ ਮੈਜੋਰਿਟੀ ਦੇ ਨਾਲ ਹੁੰਦੇ ਨੇ ਹਿੰਦੂਆਂ ਦਾ ਮੁਲਕ ਹੈ, ਉਹਨਾਂ ਦੀ ਮੈਜੋਰਿਟੀ ਹੈ, ਉਹ ਜੋ ਮਰਜ਼ੀ ਕਰ। ਔਰ ਇਹ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਹੈ ਜਦੋਂ ਕਿ ਅਜੇ ਕੋਈ ਜੂਨ 84 ਦਾ ਘੱਲੂਘਾਰਾ ਨਹੀਂ ਸੀ ਹੋਇਆ, ਕੋਈ ਦੂਸਰਾ ਨਹੀਂ। ਔਰ ਈਵਨ ਜਦੋਂ ਪੰਜਾਬ ਰੀਆਰਗਨਾਈਜੇਸ਼ਨ ਬਿੱਲ 1966 ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਜਿਹਦੇ ਥੱਲੇ ਹਰਿਆਣਾ ਪੰਜਾਬ 'ਚੋਂ ਕੱਢਤਾ, ਹਿਮਾਚਲ ਬਣਾਤਾ, ਚੰਡੀਗੜ੍ਹ ਨੂੰ ਜਿਹੜਾ ਉਹ ਕੈਪੀਟਲ ਰੱਖ ਲਿਆ, ਸਾਂਝੀ 52 ਸਾਂਝੀਆਂ ਕੜੀਆਂ, ਹਾਈ ਕੋਰਟ ਸਾਂਝਾ, ਅੱਜ ਵੀ ਪੰਜਾਬ ਹਰਿਆਣਾ ਹਾਈ ਕੋਰਟ ਅਸੀਂ ਕਹਿੰਦੇ ਹਾਂ। ਗਵਰਨਰ ਉਸ ਜ਼ਮਾਨੇ 'ਚ ਗਵਰਨਰ ਵੀ ਜਿਹੜਾ ਅਸੀਂ ਦੋਨੋਂ ਪਾਸਿਓਂ ਦੇਖਦੇ ਹਾਂ ਕਿ ਵੀ ਕਿਵੇਂ ਇਹਨਾਂ ਦਾ ਪਾਰਟ ਸੀ। ਫਿਰ ਆਰਟੀਕਲ 78 79 80 ਉਸ ਪੰਜਾਬ ਰੀਆਰਗਨਾਈਜੇਸ਼ਨ ਬਿੱਲ ਦੇ ਜਿਹੜਾ ਐਕਟ ਬਣਿਆ, ਉਹਦੇ ਥੱਲੇ ਭਾਖੜਾ ਬਿਆਸ ਮੈਨੇਜਮੈਂਟ ਤੁਹਾਡੇ ਪਾਣੀਆਂ ਦੇ ਉੱਤੇ ਹੱਕ ਖੋਹ ਲਿਆ ਜੀ। ਸਰ ਕਪੂਰ ਸਿੰਘ ਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਇਟਸ ਏ ਰੋਟਨ ਐਗ, ਇਹ ਗੰਦਾ ਅੰਡਾ ਹੈ ਜੋ ਤੁਸੀਂ ਦੇ ਰਹੇ ਹੋ, ਅਸੀਂ ਰਿਜੈਕਟ ਕਰਦੇ ਹਾਂ। ਪਰ ਹਕੂਮਤ ਤੁਸੀਂ ਜੋ ਮਰਜ਼ੀ ਤੁਹਾਡਾ ਰਾਈਟੀਅਸ ਸਟੈਂਡ ਹੈ, ਕੀ ਕਰੋਗੇ? ਹੁਣ ਉਹੀ ਸਰ ਕਪੂਰ ਸਿੰਘ ਦੀ ਆਪਣੀ ਕਹਾਣੀ, ਉਹਨਾਂ ਨੂੰ ਕਿਵੇਂ ICS ਤੋਂ ਸਸਪੈਂਡ ਕੀਤਾ ਗਿਆ, ਫਿਰ ਡਿਸਮਿਸ ਕੀਤਾ ਗਿਆ। 16 ਸਾਲ ਦੀ ICS ਨੌਕਰੀ ਤੋਂ ਬਾਅਦ ਬਿਨਾਂ ਪੈਨਸ਼ਨ ਤੋਂ। ਔਰ ਉਹਨਾਂ ਨੇ ਲੜਾਈ ਲੜੀ, ਸੁਪਰੀਮ ਕੋਰਟ ਤੱਕ ਲੜੀ ਕਿ ਕਿਵੇਂ ਧੱਕਾ ਹੋ ਰਿਹਾ। ਪਰ
ਜੋ ਇਵੈਂਚੁਅਲੀ ਜਦੋਂ ਈਵਨ ਸੁਪਰੀਮ ਕੋਰਟ ਚੋਂ ਵੀ ਜਸਟਿਸ ਕੀ ਨਿਕਲਣਾ ਸੀ, ਉਹ ਤਾਂ ਜੋ ਨਹਿਰੂ ਨੇ ਕਹਿਣਾ ਸੀ ਉਹੀ ਉਹਨਾਂ ਨੇ ਕਰਨਾ ਸੀ। ਤੇ ਸਰ ਕਪੂਰ ਸਿੰਘ ਹੋਰਾਂ ਨੇ 70s ਦੇ ਵਿੱਚ ਇਹ ਗੱਲ ਜਦੋਂ ਕਹੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਕੜੇ ਕਾ। ਤਿਕੜੀ ਉਸ ਜ਼ਮਾਨੇ ਦੇ ਵਿੱਚ ਨਹਿਰੂ, ਪਟੇਲ ਤੇ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸੀ। ਅੱਜ ਜੇ ਤਿਕੜੀ ਕਹਿਣੀ ਹੋਏ ਤੇ ਫਿਰ ਉਹ ਮੋਦੀ, ਅਮਿਤ ਸ਼ਾਹ ਤੇ ਅਜੀਤ ਡੋਵਾਲ ਉਹਨਾਂ ਦੀ ਤਿਕੜੀ ਹੈ। ਸੋ ਇਹ ਗੱਲਾਂ ਤਾਂ 60s 70s ਉਸ ਦੌਰ ਦੇ ਵਿੱਚ ਇਸ ਕਿਸਮ ਦਾ ਰਵੱਈਆ ਸੀ। ਹੁਣ ਤਾਂ ਸਿੱਖਾਂ ਦੇ ਖਿਲਾਫ ਜੂਨ 84 ਦੇ ਪਹਿਲੇ ਹਫ਼ਤੇ ਐਲਾਨੀਆਂ ਜੰਗ ਸ਼ੁਰੂ ਕੀਤੀ ਹੋਈ ਹੈ ਔਰ ਹਰ ਫਰੰਟ ਦੇ ਉੱਤੇ ਜਿਹੜਾ ਜੋ ਸਿੱਖਾਂ ਦੇ ਨਾਲ ਕਿਸ ਕਿਸਮ ਦੇ ਹਥਿਆਰ ਵਰਤੇ ਜਾ ਰਹੇ ਨੇ। ਹੁਣ ਜਿਹੜਾ ਸਿੱਖ ਇਹ ਸਮਝਦਾ ਹੈ ਕਿ ਦੇਖੋ ਜੀ ਹਥਿਆਰਬੰਦ ਸੰਘਰਸ਼ ਚੋਂ ਕੀ ਨਿਕਲਿਆ, ਕੀ ਕੱਢ ਲਿਆ, ਮੁੰਡੇ ਮਰਵਾ ਲਏ, ਜਮਹੂਰੀਅਤ ਉਹ ਜਮਹੂਰੀਅਤ ਹੈ, ਜਮੂਰੇ ਨੇ ਉੱਥੇ। ਜਿਹੜਾ ਵੀ ਜਾਏਗਾ ਜਾਂ ਤਾਂ ਉਹ ਜਮੂਰਾ ਬਣ ਕੇ ਰਹਿ ਸਕਦਾ, ਅਦਰਵਾਈਜ਼ ਉਹਦੇ ਲਈ ਜੇਲ੍ਹ ਹੈ। ਹੁਣ ਭਾਈ ਅੰਮ੍ਰਿਤਪਾਲ ਸਿੰਘ 18 ਸਾਲਾਂ ਦਾ ਨੌਜਵਾਨ ਦੁਬਈ ਚਲਾ ਗਿਆ, 10 ਸਾਲਾਂ ਬਾਅਦ ਮੁੜਿਆ ਇੱਕ ਨਵੇਂ ਜੋਸ਼ ਦੇ ਨਾਲ, ਇੱਕ ਨਵੇਂ ਥਾਟ ਦੇ ਨਾਲ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਦੇਖਿਆ ਕਿ ਭਾਈ ਡਰੱਗਸ ਦੇ ਵਿੱਚ ਜਾ ਰਹੇ ਨੇ। ਬਾਹਰ ਜਦੋਂ ਤੁਸੀਂ ਮੁਲਕ ਤੋਂ ਨਿਕਲਦੇ ਹੋ ਤੁਹਾਨੂੰ ਸਮਝ ਆਉਂਦੀ ਹੈ ਕਿ ਵੀ ਚੱਲ ਕੀ ਰਿਹਾ। ਇਹੀ ਕਾਰਨ ਹੈ ਵੀ ਬਾਹਮਣਾਂ ਨੇ ਇਹ ਅਸੂਲ ਬਣਾ ਦਿੱਤਾ ਸੀ ਵੀ ਜਿਹੜਾ ਸਮੁੰਦਰ ਪਾਰ ਗਿਆ, ਮੁਲਕ ਭਾਰਤ ਖੰਡ ਚੋਂ ਨਿਕਲਿਆ, ਉਹ ਮਲੇਛ, ਉਹਨੂੰ ਵਾਪਸ ਬਰਾਦਰੀ 'ਚ ਨਹੀਂ ਆਉਣ, ਕਿਉਂਕਿ ਉਹਨਾਂ ਨੂੰ ਸੀ ਵੀ ਜਿਹੜਾ ਬਾਹਰ ਜਾਏਗਾ ਫਰੈਸ਼ ਥਾਟ ਉਹਦੇ 'ਚ ਆਉਣਗੇ ਔਰ ਉਹ ਮੁੜ ਕੇ ਉਹਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ। ਉਹ ਜਿਹੜਾ ਇੱਕ ਫਰੈਸ਼ ਥਾਟ ਸਿਨਰਜੈਸਿਕ ਇਫੈਕਟ ਪੈਦਾ ਕਰਨਗੇ। ਅੰਮ੍ਰਿਤਪਾਲ ਸਿੰਘ ਦੀਆਂ ਗਲਤੀਆਂ ਆਪਣੀ ਥਾਂ, ਪਰ ਇੱਕ ਭਾਵਨਾ ਨਾਲ ਅੰਮ੍ਰਿਤ ਛਕ ਕੇ ਇੱਕ ਮੁਹਿੰਮ, ਖਾਲਸਾ ਮੁਹਿੰਮ, ਨਸ਼ਾ ਛਡਾਓ, ਦੂਸਰੇ ਤੀਸਰੇ, ਔਰ ਉਹ ਇੱਕਦਮ, ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਵਾਇਡ ਹੈ, ਇੱਕ ਵੱਡਾ ਗੈਪ ਹੈ। ਔਰ ਇਹੀ ਕਾਰਨ ਹੈ ਕਿ ਜੇ ਦੀਪ ਸਿੱਧੂ ਸੀਨ ਦੇ ਉੱਤੇ ਆਏ ਕਿਸਾਨ ਮੂਵਮੈਂਟ ਦੇ ਵੇਲੇ ਕਿਵੇਂ ਨੌਜਵਾਨੀ ਜਿਹੜੀ ਆ ਉਮੜ ਕੇ ਆਈ। ਜੇ ਗਾਇਕੀ ਦੇ ਵਿੱਚ ਸਿੱਧੂ ਮੂਸੇਵਾਲਾ ਜਾਂ ਕੋਈ ਹੋਰ ਗਾਇਕ ਜਿਹੜੇ ਪੰਜਾਬ ਦੇ ਹੱਕਾਂ, ਹਿੱਤਾਂ, ਪੰਜਾਬ ਦੀ ਬਹਾਦਰੀ, ਪੰਜਾਬ ਦੇ ਨਿਆਂ ਦੀ ਗੱਲ, ਉਹ ਕਿਵੇਂ ਮਿਲੀਅਨਸ ਦੇ ਵਿੱਚ ਉਹਨਾਂ ਦੇ ਹਿੱਟ ਹੋ ਜਾਂਦੇ ਨੇ, ਕਿਉਂਕਿ ਉਹ ਸਮਝਾਣੀ ਸ਼ੁਰੂ ਹੋਈ ਬਹੁਤਿਆਂ ਨੂੰ। ਔਰ ਦੀਪ ਸਿੱਧੂ ਦੀ ਹੀ ਬਣਾਈ ਵਾਰਿਸ ਪੰਜਾਬ ਦੇ ਥੱਲੇ ਅੰਮ੍ਰਿਤਪਾਲ ਸਿੰਘ ਉਸ ਪਲੇਟਫਾਰਮ ਤੋਂ ਲਾਂਚ ਹੋਏ, ਬਹੁਤ ਪੋਪੂਲੈਰਿਟੀ ਮਿਲੀ। ਜਿਵੇਂ ਹੁੰਦਾ ਹੈ ਕਿ ਵੀ ਕਈ ਵਾਰ ਉਹ ਤੁਹਾਡੇ ਤੋਂ ਪੋਪੂਲੈਰਿਟੀ ਵੀ ਹੈਂਡਲ ਨਹੀਂ ਹੁੰਦੀ, ਜਾਂ ਵਾਸ ਟੂ ਯੰਗ, 28 29 30 ਸਾਲ ਦਾ, ਜਦੋਂ ਏਜੰਸੀਆਂ ਕਿਸੇ ਦੇ ਨਾਲ ਲੱਗ ਗਈਆਂ ਹੁੰਦੀਆਂ ਨੇ, ਉਹਨਾਂ ਦੀ ਖੇਡ ਹੋਰ ਹੁੰਦੀ ਹੈ। ਉਸ ਵਾਇਲੈਂਸ ਦਾ ਜਿਹੜਾ ਸਹਾਰਾ ਬਣਾ ਕੇ ਇੱਕ ਬਿਗ ਚੇਜ਼ ਦੇ ਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ, ਉਹਨਾਂ ਦੇ ਸਾਥੀਆਂ ਨੂੰ ਜਿਹੜਾ ਉਹ ਚੱਕਿਆ ਤੇ ਉਹ 2200 ਕਿਲੋਮੀਟਰ ਦੂਰ ਡਿਬਰੂਗੜ੍ਹ, ਅਸਾਮ, ਨਵਾਂ ਕਾਲਾ ਪਾਣੀ ਜਿਹੜਾ ਇਹਨਾਂ ਨੇ ਲੱਭ ਲਿਆ, ਉੱਥੇ ਰੱਖ ਦਿੱਤਾ। ਬਾਕੀਆਂ ਦਾ ਨਾਲ ਕੀ ਵਾਪਰਿਆ, ਕੌਣ ਹੈ, ਕਿਹਦੀ ਜ਼ਮਾਨਤ ਹੋਈ, ਕਿੰਨੀ ਦੇਰ ਉੱਥੇ ਰੱਖੇ, ਕੁਛ ਆ ਗਏ। ਹੁਣ ਜਿਨ੍ਹਾਂ ਨੇ ਸੋਚਿਆ ਕਿ ਵੀ ਦੇਖੋ ਇਹ ਹੋ ਤਾਂ ਧੱਕਾ ਰਿਹਾ, ਲੋਕਾਂ ਨੂੰ ਵੀ ਪਤਾ ਹੈ ਧੱਕਾ, ਵੀ ਕਿਉਂ ਨਾ ਡਿਬਰੂਗੜ੍ਹ ਜੇਲ੍ਹ 'ਚ ਹੁੰਦਿਆਂ ਅੰਮ੍ਰਿਤਪਾਲ ਸਿੰਘ ਨੂੰ MP ਦੇ ਲਈ ਖੜਾ ਕਰ ਦਿੱਤਾ ਜਾਏ। ਖੜਾ ਕਰ ਦਿੱਤਾ, ਸਾਰਾ ਕੰਟਰੋਵਰਸ਼ੀਅਲ ਹੋਇਆ। ਕੁਛ ਨੇ ਇਹ ਵੀ ਕਿਹਾ ਜੀ ਕਿੱਥੇ ਆਜ਼ਾਦ ਦੇਸ਼ ਤੇ ਫਲਾਣਾ ਟਿਮਕਾ ਗੱਲ ਕਰਦੇ ਸੀ, ਹੁਣ ਉਹ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਲਈ ਔਰ ਉਹਨੂੰ ਕਰ ਲਿਆ। ਇਹ ਡਿਬੇਟ ਵੀ ਪਾਸੇ ਰੱਖ, 2 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ, ਮੋਦੀ ਤੋਂ ਵੀ ਜ਼ਿਆਦਾ ਫਰਕ ਨਾਲ। ਹੁਣ ਜਿਨ੍ਹਾਂ ਨੇ ਵੋਟਾਂ ਪਾਈਆਂ ਵੀ ਔਰ ਜਿਹੜੇ ਬਹੁਤੇ ਸੀ, ਉਹਨਾਂ ਨੂੰ ਸੀ ਕਿ ਵੀ ਸ਼ਾਇਦ ਬਹੁਤੇ ਤਾਂ ਇਹ ਸਮਝਦੇ ਸੀ ਕਿ ਜੀ ਇਹ ਜਿਵੇਂ ਆਟੋਮੈਟਿਕ ਹੁੰਦਾ, ਜਿਹੜਾ ਇਲੈਕਟ ਹੋ ਜਾਏ ਉਹ ਉਦੋਂ ਵੀ ਅਸੀਂ ਕਿਹਾ ਸੀ ਵੀ ਇਹ ਜਿਹੜਾ ਉਹ ਜਿਹੜੇ ਅੰਦਰੋਂ ਆਉਂਦੇ ਨੇ ਉਹ ਕੋਈ ਨਾ ਕੋਈ ਗੇਮ ਹੋਏ ਤਾਂ ਹੀ ਆਉਂਦਾ, ਉਹਨਾਂ ਨੂੰ ਨਿਕਲਣ ਦਿੰਦੇ ਨੇ। ਅਦਰਵਾਈਜ਼ ਤੇ ਜਾਂ ਲੋਕਾਂ ਦਾ ਰੋਹ ਇੰਨਾ ਕੁ ਹੋਏ ਕਿ ਭਾਈ ਉਹਨੂੰ ਤੁਸੀਂ ਅੰਦਰ ਰੱਖ ਹੀ ਨਹੀਂ ਸਕਦੇ, ਉਹ ਵੀ ਡਿਵੈਲਪ ਨਹੀਂ। ਉਹ ਤਾਂ ਸਾਡਾ ਜਿਹੜਾ ਕੋਈ ਅੱਖੋਂ ਦੂਰ ਹੁੰਦਾ, ਅਸੀਂ ਉਹਨੂੰ BJP ਦਾ ਏਜੰਟ ਬਣਾ ਦਿੰਦੇ ਹਾਂ, ਕਾਂਗਰਸੀ ਬਣਾ ਦਿੰਦੇ ਹਾਂ, ਦੂਜਾ। ਨਤੀਜੇ ਦੇ ਤੌਰ 'ਤੇ ਹੁਣ 2024 ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ, 2026 ਅਸੀਂ ਅਪ੍ਰੈਲ 'ਚ ਪਹੁੰਚ ਗਏ ਹਾਂ। ਡਿਬਰੂਗੜ੍ਹ ਜੇਲ੍ਹ 'ਚ ਪਾਰਲੀਮੈਂਟ ਦੇ ਸੈਸ਼ਨ 'ਚ ਪਾਰਟਿਸਪੇਸ਼ਨ ਲਈ ਉਹਨਾਂ ਦੇ ਵਕੀਲ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਕਿ ਭਾਈ ਘੱਟੋ ਘੱਟ ਪੈਰੋਲ 'ਤੇ ਮੈਂਬਰ ਪਾਰਲੀਮੈਂਟ ਹੈ, 4-5 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹਨਾਂ ਦੇ ਮਸਲੇ ਨੇ, ਫਲੱਡ ਵੀ ਆਏ ਉਹਨਾਂ ਦੇ, ਉਹਦੇ 'ਚ ਸੁਪਰੀਮ ਕੋਰਟ ਕਿਹਾ ਜੀ ਹਾਈ ਕੋਰਟ ਕੋਲ ਜਾਓ, ਹਾਈ ਕੋਰਟ ਜਾਏ। ਹੁਣ NSA ਲਾਇਆ, ਕੋਈ ਕੇਸ, ਕੋਈ ਟਰਾਇਲ ਵੀ ਨਹੀਂ ਹੈ ਚੱਲ ਰਿਹਾ। ਹੁਣ ਇਸ ਸਭ ਦੇ ਵਿੱਚ ਲਾਸਟ ਜਿਹੜੀ ਹੈ ਅਪੀਲ ਪੈਰੋਲ ਦੀ ਪਾਈ ਹੋਈ ਸੀਗੀ ਕਿ ਭਾਈ ਤੁਸੀਂ ਪਾਰਲੀਮੈਂਟ ਲਈ ਸੈਸ਼ਨ ਦੇ ਲਈ ਕਰੋ। ਸੁਪਰੀਮ ਕੋਰਟ ਨੇ ਕਿਹਾ ਕਿ ਜੀ ਹਾਈ ਕੋਰਟ 'ਚ ਜਾਓ। ਹੁਣ ਅੱਜ ਜਿਹੜੀ ਮੇਨ ਖਬਰ ਹੈ ਇਸ ਸਾਰੇ ਨੂੰ ਲੈ ਕੇ
ਕਿ ਹਾਈ ਕੋਰਟ ਨੇ ਕਿਹਾ ਜੀ ਕਿ ਸਾਡੇ ਕੋਲ ਜੁਡੀਸ਼ੀਅਲ ਪਾਵਰ ਹੀ ਨਹੀਂ ਹੈ, ਜੇ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੈ ਔਰ ਉਹਨਾਂ ਦੇ ਉੱਤੇ NSA ਲਾਇਆ ਹੋਇਆ ਤੇ ਅਸੀਂ ਜਿਹੜਾ ਉਹਦੀ ਕੋਈ ਜੁਡੀਸ਼ੀਅਲ ਰਿਵਿਊ ਹੀ ਨਹੀਂ ਕਰ ਸਕਦੇ। ਕਲੀਅਰ ਐਜ਼ ਡੇ ਲਾਈਟ ਹਾਈ ਕੋਰਟ ਕਹਿੰਦਾ ਵੀ ਜਿਵੇਂ ਸੂਰਜ ਦੀ ਰੋਸ਼ਨੀ ਸਾਹਮਣੇ ਹੈ ਇਵੇਂ ਇਹ ਕਲੀਅਰ ਹੈ ਅੰਮ੍ਰਿਤਪਾਲ's NSA ਡਿਟੈਂਸ਼ਨ ਇਮਿਊਨ ਫਰੋਮ ਜੁਡੀਸ਼ੀਅਲ ਰਿਵਿਊ। ਇਹਦਾ ਜੁਡੀਸ਼ੀਅਲ ਰਿਵਿਊ ਹੋ ਹੀ ਨਹੀਂ ਸਕਦਾ। ਸੋ ਚਲੋ ਗੱਲ ਹੀ ਉਹਨਾਂ ਨੇ ਮੁਕਾ ਦਿੱਤੀ। ਔਰ ਉਹਦੇ ਤੇ ਫਿਰ ਜਿਹੜੀਆਂ ਟਿੱਪਣੀਆਂ ਨੇ ਹਾਈ ਕੋਰਟ ਦੀਆਂ ਕਿ ਜੀ ਦੇਖੋ ਇੰਨਾ ਖਤਰਾ, ਜੇ ਡਿਸਟ੍ਰਿਕਟ ਮੈਜਿਸਟ੍ਰੇਟ ਕਹਿ ਰਿਹਾ ਹੈ ਕਿ ਜੇ ਆ ਗਿਆ ਰਿਲੀਜ਼ ਤਾਂ ਦੂਰ ਦੀ ਗੱਲ, ਪੰਜਾਬ ਦੀ ਜੇਲ੍ਹ 'ਚ ਵੀ ਨਹੀਂ ਆਉਣ ਦੇ ਰਹੇ, ਉਹ ਵੀ ਸਟੇਟ ਕਹਿ ਰਹੀ ਵੀ ਉਹ ਬਹੁਤ ਖਤਰਾ ਹੋ ਜਾਣਾ ਉਹਨਾਂ ਦਾ। ਔਰ ਦੂਸਰਾ ਮੈਂ ਕਿਹਾ ਵੀ ਇਹ ਹੈ ਜੇ ਅਜੇ ਵੀ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਹੈ ਵੀ ਗੁਲਾਮੀ ਕਿਹਨੂੰ ਕਹਿੰਦੇ ਨੇ ਤਾਂ ਫਿਰ ਜਿਹੜਾ ਉਹਦੇ 'ਚੋਂ ਅਸੀਂ ਕੀ ਕੱਢ ਸਕਦੇ ਹਾਂ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋਨ ਆਪਾਂ ਜਿਹੜੇ ਵਿਊਅਰਸ ਵੈਸੇ ਨਹੀਂ ਬੁਲਾਉਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ RFM ਜਿਹੜੇ ਨੇ ਉਹ ਕਹਿੰਦੇ ਆਈ ਵਾਚ ਯੂਅਰ ਪ੍ਰੋਗਰਾਮ ਐਵਰੀ ਡੇ ਵਿਦ ਮਾਈ ਆਲ ਫੈਮਿਲੀ। ਸੋ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਬਹੁਤ ਸ਼ੁਕਰੀਆ, ਅਸਲਾਮ ਵਾਲੇਕਮ ਕਹਿੰਦੇ ਨੇ। ਵਾਲੇਕਮ ਸਲਾਮ ਜੀ ਸਾਰੀ ਫੈਮਿਲੀ ਨੂੰ ਔਰ ਤੁਹਾਨੂੰ ਵੀ। ਸੋ TC ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਤੁਹਾਡਾ ਧੰਨਵਾਦ ਹੈ ਡਾਕਟਰ ਸਾਹਿਬ ਐਂਡ ਨੀਲਮ ਜੀ। ਫਿਰ ਨਾਲ ਹੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਕਹਿੰਦੇ ਪਾਕਿਸਤਾਨੀ ਬ੍ਰਦਰਸ ਐਂਡ ਸਿਸਟਰਸ ਨੂੰ ਵੀ ਸਲਾਮ ਕਹਿੰਦੇ ਨੇ। ਸਲਾਮ ਹਾਂਜੀ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੁਹੰਮਦ ਯਾਕੂਬ ਜੀ ਆ ਰਹੇ ਕਹਿੰਦੇ ਵੈਲਕਮ ਡਾਕਟਰ ਸਾਹਿਬ और मिस नीलम प्लीज़ डॉक्टर साहब खालिस्तान हासिल करने के लिए कहते कोशिश करें, रेफरेंडम तो हो चुका है, खालिस्तान भी बन जाना चाहिए। लव खालसा कहते खालिस्तान। बिल्कुल बिल्कुल। और शरदा सिंह जी भी और जसकीत सिंह जी भी और मोहम्मद याकूब जी कहते हैं कि दुनिया का दस्तूर नहीं, दुनिया का दस्तूर खून का बदला खून। और फिर कहते ज़िंदगी रही तो 25 अप्रैल खालिस्तान डे परेड मैनहट्टन में होने जा रही है। पूरी कोशिश करूँगा और लंगर भी खाऊँगा इंशाअल्लाह। ਜ਼ਰੂਰ ਹਾਜ਼ਰੀ ਪਰ ਆਉਣ। ਤੁਹਾਡੀ ਲੌਂਗ ਡਿਊ ਹੋ ਗਈ ਹੈ ਹਾਜ਼ਰੀ। हाँ जी, कहते मेरी तबीयत वैसे ठीक नहीं हैगी, वैसे कोशिश करांगा। और कहते कश्मीरी और पंजाबी पाकिस्तानी मैनहट्टन की खालिस्तानी डे परेड में क्यों नहीं शरीक होते। ਇਹ ਤਾਂ ਹੁਣ ਤੁਸੀਂ ਉਹਨਾਂ ਨੂੰ ਹੀ ਪੁੱਛ ਕੇ ਦੱਸ ਸਕਦੇ ਹੋ। हाँ जी। फिर कहते हैं कि खालिस्तान डे परेड में एक फ्लोट कश्मीरियों का और होना चाहिए और एक फ्लोट कहते पाकिस्तान का होना चाहिए। मोस्ट वेलकम ਉਹਨਾਂ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ। प्लीज डॉक्टर साहब कहते कोशिश करो कि प्लीज इंडिया पागल हो जाएगा ऐसे करने के। और फिर खालिस्तानी फौजी जने खालिस्तान जिंदाबाद कहते और फतेह भी बुलाते ने। और मोहम्मद याकूब जी कहते हैं कि मेरी तबीयत कहते ठीक नहीं है, सो वरना मैं परेड में ज़रूर आता। और जड़ा अपना कहते खालिस्तान का भी फ्लैग ते पाकिस्तान का भी कहते उठाकर परेड में कहते जरूर अपना ध्यान रखो। रब तुहानू सलामत बिल्कुल रखे और तुहाडी सेहतयाबी दे लई असीं दुआ गो। और फिर कहते हैं कि खालसा फौज जिंदाबाद, पाक फौज जिंदाबाद एंड कश्मीरी फौज जड़ी है कहते जिंदाबाद। और इसी तरह फिर बसरा जी भी वो भी सानू फतेह बुलाते हैं, खालसा जिंदाबाद कहते हैं। और नाल ही साडे कोल साद जवाब जी ने वो भी कहते हैं कि ग्रेट एनालिसिस विद द हिस्टोरिकल बैकग्राउंड इंफॉर्मेशन, बेस्ट पंजाबी एनालिसिस ऑन करंट अफेयर्स। बहुत शुक्रिया वैसे। और टोनी टीन साहब जी जड़े सानू फतेह बुलाते हैं। मोहम्मद याकूब जी कहते जी बिल्कुल साउथ एशिया साउथ इंडिया भी आज़ाद होगा। हाँ जी। और तामिल हाँ जी, 20 टुकड़े घट्टो घट्ट होने ने। हाँ जी, सोवियत यूनियन वांग बिल्कुल। और फिर इसी तरह आप TV 84 USA ते भी चलते हैं, उत्थे भी देखते हैं साडे व्यूअर्स दे कमेंट्स जड़े ने साडे कोल पहले व्यूअर ने साडे इहदे च। एक मिनट अपीयर, हाँ जी हो गया अपीयर। और धर्म सिंह जी साडे पहले व्यूअर ने सानू फतेह बुलाते हैं। बहुत शुक्रिया धर्म सिंह और सब तो पहला आने वाले ने जिवें सोहन सिंह माल दूजे पासे आंदे ने। हाँ जी। फिर इसी तरह साडे को खालसा देश पंजाब जी भी वो भी ने और सतनाम सिंह जी भी और गुरविंदर मान जी भी, हरमन पन्नू जी भी, जसबीर बराड़ जी भी और आल अबाउट ट्रूथ सिखिज्म जी भी और कुलदीप कौर जी भी, इंदरजीत सिंह जी संधू जी भी वो भी ने, ब्रह्मलीन पिंदर जी भी और नुपा जी भी और गुरप्रकाश सिंह जी भी, राजविंदर कौर जी भी और फिर इस तरह इंदरजीत कौर जी भी और पाल सिंह जी भी, मिश्रा सिंह जी भी
ਔਰ ਨੂਪਾ ਸਿੰਘ ਜੀ ਵੀ ਇਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਕਿੰਨੇ ਵੀ ਕਾਨੂੰਨ ਬਣਾ ਲੈਣ ਹਮੇਸ਼ਾ ਕਮਜ਼ੋਰਾਂ ਨੂੰ ਹੀ ਮਾਰਦੇ ਨੇ, ਇਹ ਖੁਦਰਤ ਨਹੀਂ। ਹਾਂ ਬਿਲਕੁਲ ਬਿਲਕੁਲ, ਇਨਸਾਫ ਤਾਂ ਕਿੱਥੋਂ ਮਿਲਣਾ ਹੈ ਤੁਹਾਨੂੰ। ਬਿਲਕੁਲ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।